ਜਰਮਨ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਉਹਨੂੰ ਸਵਾਲ ਪੁੱਛਿਆ ਗਿਆ ਸੀ ਕਿ ਜੀ ਇਹ ਦਿੱਲੀ 'ਚ ਜੋ ਹੋ ਰਿਹਾ ਉਹਨੇ ਕਿਹਾ ਜੀ ਅਸੀਂ ਦੇਖ ਰਹੇ ਹਾਂ ਇਹ ਸਾਰਿਆਂ ਨੂੰ ਔਰ ਇੰਡੀਆ ਦੀਆਂ ਬੜੀਆਂ ਪਾਵਰਫੁਲ ਇੰਸਟੀਟਿਊਸ਼ਨਸ ਨੇ ਐਂਡ ਵੀ ਬਿਲੀਵ ਕਿ ਜੀ ਫੇਅਰ ਟਰਾਇਲ ਹੋਏਗਾ ਔਰ ਟਰਾਂਸਪੇਰੈਂਸੀ ਹੋਏਗੀ। ਜਰਮਨ ਵਾਲਿਆਂ ਨੂੰ ਨੇ ਜਦੋਂ ਕਿਹਾ ਤੇ ਅਗਲੇ ਦਿਨ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਤਲਬ ਕਰ ਲਿਆ ਜਰਮਨ ਦੇ ਐਂਬੈਸਡਰ ਨੂੰ ਕਿ ਵੀ ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਜੀ ਤੁਸੀਂ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਕਰੋ ਇੰਟਰਫੀਅਰ। ਇਹ ਉਹਨਾਂ ਦੀ ਮਿਨਿਸਟਰੀ ਐਕਸਟਰਨਲ ਅਫੇਅਰਸ ਦੀ ਕਹਿ ਰਹੀ ਹੈ ਇੰਡੀਆ ਦੀ ਕਿ ਜੀ ਦੇਖੋ ਡਿਪਲੋਮੇਸੀ ਦੇ ਅੰਦਰ ਕੂਟਨੀਤੀ ਦੇ ਅੰਦਰ ਇਹ ਸਮਝ ਹੋਣੀ ਚਾਹੀਦੀ ਹੈ ਕਿ ਹਰ ਮੁਲਕ ਦੀ ਆਪਣੀ ਪ੍ਰਭੂ ਸੱਤਾ ਹੈ ਔਰ ਉਹਦੀਆਂ ਆਪਣੇ ਇੰਟਰਨਲ ਅਫੇਅਰਸ ਨੇ ਔਰ ਇਹ ਡੈਮੋਕ੍ਰੇਸੀਜ਼ ਨੂੰ ਸਮਝਣਾ ਚਾਹੀਦਾ ਵੀ ਉਹ ਇਸ 'ਤੇ ਕਮੈਂਟ ਨਾ ਕਰਨ। We continue to follow these actions closely, including the arrest of Delhi CM Arvind Kejriwal. We are also aware of the Congress allegation that tax authorities have frozen some of their bank accounts in a manner that will make it challenging to effectively campaign in the upcoming election. Fair, transparent and timely legal processes for each of these issues. ਉਹਨਾਂ ਨੇ ਇੱਕ ਇਸ਼ੂ ਤੇ ਪ੍ਰੋਟੈਸਟ ਕੀਤਾ ਸੀ ਇੰਡੀਆ ਨੇ ਅਰਵਿੰਦ ਕੇਜਰੀਵਾਲ ਦੇ, ਉਹਨਾਂ ਨੇ ਕਾਂਗਰਸ ਦੇ ਬੈਂਕ ਅਕਾਊਂਟ ਦੇ ਫਰੀਜ਼ ਕਰਨ ਦੀ ਲਾਈਨ ਨੂੰ ਵੀ ਲੈ ਲਈ। easily provoked on India's internal affairs and foreign comments. India is not showing confidence about its own democratic record. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਡੈਮੋਕ੍ਰੇਸੀ ਦੇ ਨਾਂ ਥੱਲੇ ਤਾਨਾਸ਼ਾਹੀ ਹਕੂਮਤ ਦਾ ਪਰਦਾ ਫਾਸ਼ ਹੋ ਰਿਹਾ ਹੈ ਔਰ ਪਿਛਲੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਰਮਨ ਅਤੇ ਅਮਰੀਕੀ ਸਰਕਾਰ ਵੱਲੋਂ ਆਪਣਾ ਰਿਐਕਸ਼ਨ ਦਿੱਤਾ ਗਿਆ ਸੀ, ਜਿਸ ਤੇ ਮੋਦੀ ਸਰਕਾਰ ਖੂਬ ਭੜਕੀ। ਉਸਨੇ ਦਿੱਲੀ ਸਥਿਤ ਜਰਮਨ ਤੇ ਅਮਰੀਕਨ ਅੰਬੈਸੀਆਂ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਅਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ। ਸੋ ਅਮਰੀਕਾ ਨੇ ਇਸ ਤੋਂ ਬਾਅਦ ਆਪਣਾ ਰੁਖ ਹੋਰ ਸਖਤ ਕਰਦਿਆਂ ਦੁਬਾਰਾ ਫਿਰ ਇਸ ਤੇ ਟਿੱਪਣੀ ਕੀਤੀ। ਸੋ ਕੀ ਭਾਰਤ ਦੁਬਾਰਾ ਆਪਣੀ ਜਿਹੜੀ ਅਮਰੀਕੀ ਅੰਬੈਸਡਰ ਨੂੰ ਤਲਬ ਕਰਨ ਦੀ ਹਿੰਮਤ ਦਿਖਾਏਗਾ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੈ ਤਾਂ ਪੰਜਾਬੀ ਬੜੀ ਅਮੀਰ ਜ਼ਬਾਨ ਹੈ ਅਤੇ ਕਈ ਵਾਰ ਜਿਹੜੇ ਅਖਾਣ ਨੇ ਉਹ ਉਸ ਤੋਂ ਵੀ ਜ਼ਿਆਦਾ ਅਮੀਰ ਹੁੰਦੇ ਨੇ ਉਸ ਜ਼ਬਾਨ ਦੇ, ਜਿਹਦੇ ਲੋਕ ਖੁੱਲ੍ਹ ਕੇ ਹੱਸਣਾ, ਰੋਣਾ, ਲੜਨਾ, ਭਿੜਨਾ ਔਰ ਖੁੱਲ੍ਹੇ ਡੁੱਲੇ ਸੁਭਾਅ ਦੇ ਹੁੰਦੇ ਨੇ ਜੀ। ਅਤੇ ਬਹੁਤ ਵਾਰ ਹੁੰਦਾ ਹੈ ਕਿ ਜੀ ਖਾਣੇ ਛੋਲੇ ਅਤੇ ਆਸ ਕਰਨੀ ਵੀ ਜਿਹੜੇ ਡਕਾਰ ਨੇ ਉਹ ਬਦਾਮਾਂ ਦੇ ਹੋਣ, ਵੀ ਇਵੇਂ ਤਾਂ ਨਹੀਂ ਹੁੰਦਾ। ਉਹ ਤਾਂ ਚਲੋ ਦਿਲ ਖੁਸ਼ ਕਰਨ ਲਈ ਬੰਦਾ ਛੋਲਿਆਂ ਨੂੰ ਬਦਾਮ ਕਹਿੰਦਾ, ਜਿਵੇਂ ਸਿੰਘ ਕਹਿੰਦੇ ਰਹੇ ਨੇ, ਪਰ ਛੋਲੇ ਖਾ ਕੇ ਡਕਾਰ ਛੋਲਿਆਂ ਦੇ ਹੀ ਆਉਣਗੇ ਅਤੇ ਬਦਾਮ ਖਾ ਕੇ ਹੀ ਬਦਾਮਾਂ ਦੇ ਡਕਾਰ ਆਉਣਗੇ। ਹੁਣ ਅਸੀਂ ਇੱਕ ਪਾਸੇ ਦਾ ਦੇਖਦੇ ਹਾਂ ਵੀ ਭਾਰਤ ਇਹ ਲੈ ਕੇ ਦੁਨੀਆ ਦੇ ਸਾਹਮਣੇ ਆਪਣਾ ਝੂਠ ਵੇਚਦਾ ਰਿਹਾ ਹੁਣ ਤੱਕ ਵੀ। ਪਹਿਲਾਂ ਤਾਂ ਅਸੀਂ ਕਿ ਜੀ ਅਸੀਂ ਜਮਹੂਰੀਅਤ ਹਾਂ, ਲਾਰਜੈਸਟ ਡੈਮੋਕਰੇਸੀ। ਅਮਰੀਕਾ 'ਚ ਵੀ ਜਦੋਂ ਉਹਨਾਂ ਦੇ ਲੋਕਾਂ ਨੇ ਆਉਣਾ, ਉਹਨਾਂ ਦੇ ਅੱਗੋਂ ਜਿਹੜੇ ਦੁਮ ਛੱਲੇ ਸੀ ਉਹਨਾਂ ਨੇ ਵੀ ਪ੍ਰਚਾਰਨਾ ਕਿ ਜੀ ਅਮਰੀਕਾ ਇਜ਼ ਦਾ ਗ੍ਰੇਟੈਸਟ ਡੈਮੋਕਰੇਸੀ, ਵੀ ਆਰ ਦਾ ਲਾਰਜੈਸਟ ਡੈਮੋਕਰੇਸੀ। ਫਿਰ ਜਦੋਂ ਇਹ ਫਾਸ਼ਿਸਟ ਮੋਦੀ ਆਇਆ, ਇਹਨੇ ਇੱਕ ਹੋਰ ਟਰਮ ਕੋਇਨ ਕੀਤੀ, ਜਿਵੇਂ ਬਹੁਤ ਸਾਰੀਆਂ ਕੋਇਨ ਕੀਤੀਆਂ RSS ਨੇ। ਉਹਨਾਂ ਨੇ ਕਿਹਾ ਜੀ ਵੀ ਆਰ ਮਦਰ ਆਫ ਡੈਮੋਕਰੇਸੀਜ਼, ਮਦਰ ਆਫ ਆਲ ਡੈਮੋਕਰੇਸੀਜ਼। ਔਰ ਇਹ G20 ਦੇ ਵੇੜੇ ਜਿਹੜੀ ਬੈਕ ਡਰੋਪ ਉਹਨਾਂ ਨੇ ਤਿਆਰ ਕੀਤੇ, ਉਹਦੇ 'ਚ ਮਦਰ ਆਫ ਆਲ ਡੈਮੋਕਰੇਸੀਜ਼ ਕਹਿ ਕੇ ਕਿ ਜੀ ਤੁਸੀਂ ਸਾਰੇ ਸਾਡੇ ਧੀਆਂ ਪੁੱਤਰ ਹੋ, ਅਸੀਂ ਅਸਲੀ ਮਾਂ ਅਸੀਂ ਹੈ ਜਿਨ੍ਹਾਂ ਨੇ ਡੈਮੋਕਰੇਸੀ ਕੀਤੀ। ਹੁਣ ਇਹ ਸਾਰਿਆਂ ਨੂੰ ਤੁਸੀਂ ਝੂਠ ਬੋਲੀ ਜਾਂਦੇ ਹੋ, ਉਸ ਨੂੰ ਵੇਚਦੇ ਵੀ ਹੋ, ਕਿਤੇ ਨਾ ਕਿਤੇ ਪ੍ਰਭਾਵ ਵੀ ਹੁੰਦਾ ਹੈ ਔਰ ਇੱਥੋਂ ਦੇ ਬਹੁਤਿਆਂ ਲਈ ਹੁੰਦਾ। ਅੱਛਾ, ਇੰਨੇ ਲੋਕ ਜਦੋਂ 1 ਬਿਲੀਅਨ 400 ਮਿਲੀਅਨ ਸੁਣਦੇ ਨੇ ਔਰ ਉਹਨਾਂ ਨੂੰ ਹੁੰਦਾ ਅੱਛਾ ਇੰਨਾ ਵੱਡਾ, ਇਹਦੇ 'ਚੋਂ 80 ਕਰੋੜ ਲੋਕ ਵੋਟ ਕਰਨਗੇ, ਕਿਵੇਂ ਵੋਟਿੰਗ ਸਿਸਟਮ ਕੀ? ਔਰ ਯੂਰਪ ਜਾਂ ਦੂਜੇ ਛੋਟੇ ਛੋਟੇ ਮੁਲਕ ਨੇ, ਉਹਨਾਂ ਨੂੰ ਵਾਕਿਆ ਹੀ ਲੱਗਦਾ ਵੀ ਦੇਖੋ ਇੰਡੀਆ ਜਿਹੜੀ ਹੈ ਇੰਨੀ ਵੱਡੀ ਪਾਪੂਲੇਸ਼ਨ। ਔਰ ਫਿਰ ਇਸ ਲਈ ਵੀ ਉਹ ਯਕੀਨ ਬਣ ਜਾਂਦਾ ਰਿਹਾ ਜਾਂ ਕਰ ਲੈਂਦੇ ਰਹੇ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਸੌਫਟ ਪਾਵਰ
ਵਾਂਗ ਇੰਡੀਆ ਨੇ ਆਪਣਾ ਸੌਫਟ ਇਮੇਜ ਦੁਨੀਆ ਦੇ ਵਿੱਚ ਬਣਾਇਆ। ਉਹਦੇ 'ਚ 3 ਇਮੇਜ ਉਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਵੇਚੇ। ਹੁਣ ਇੱਕ ਨੂੰ ਤਾਂ ਵੇਚਣਾ ਹਟ ਗਏ, ਦੂਸਰੇ ਨਾਲ ਦਾ ਵੀ ਕਢਾ ਦਿੱਤਾ ਤੇ ਹੁਣ ਉਹਨੂੰ ਡਿਫਰੈਂਟਲੀ ਵੇਚਦੇ ਨੇ। ਪਹਿਲਾਂ ਤਾਂ ਇਮੇਜ ਬੁੱਧ ਦਾ ਵੇਚਦੇ ਸੀ ਕਿ ਜੀ ਬੁੱਧ ਸਾਡੀ ਧਰਤੀ, ਉਹ ਜਦੋਂ ਨੇਪਾਲ ਨੇ ਫਿਰ ਦਬਕੇ ਮਾਰੇ ਵੀ ਤੁਹਾਡਾ ਕਿੱਥੋਂ ਹੋ ਗਿਆ ਬੁੱਧ, ਬਈ ਤੁਹਾਡੀ ਕਿਹੜੀ ਧਰਤੀ ਤੇ ਪੈਦਾ ਹੋਇਆ? ਕਪਲ ਵਸਤੂ ਜਿੱਥੇ ਪੈਦਾ ਹੋਇਆ ਉਹ ਨੇਪਾਲ 'ਚ ਹੈ। ਸੋ ਹੁਣ ਬੁੱਧ ਦੀ ਲੈਗੇਸੀ ਤੋਂ ਅਦਰਵਾਈਜ਼ ਹੁਣ ਬੁੱਧ ਦਾ ਜਿਹੜਾ ਥਾਟ ਹੈ, ਔਰ ਜਦੋਂ ਇਹਨਾਂ ਲੋਕਾਂ ਨੇ ਦੇਖਣਾ ਵੀ 2500 ਸਾਲ ਪਹਿਲਾਂ ਉਸ ਖਿੱਤੇ ਦੇ ਵਿੱਚ ਕੋਈ ਬੰਦਾ ਜਿਸ ਨੇ ਇਸ ਲੈਵਲ ਦੀ ਐਨਲਾਈਟਨਮੈਂਟ ਲਈ ਜਿਹੜਾ ਫਿਲਾਸਫੀ 'ਤੇ ਆਧਾਰਿਤ ਗੱਲ ਕਰਦਾ ਹੈ, ਜਿਹਦੇ ਅੰਦਰ ਕੰਪੈਸ਼ਨ ਹੈ, ਦਇਆ ਹੈ, ਕਿਉਂਕਿ 2500 ਸਾਲ ਪਹਿਲਾਂ ਜੇ ਤੁਸੀਂ ਵੈਸਟਰਨ ਸਿਵਲਾਈਜੇਸ਼ਨਸ ਦੀ ਕੋਈ ਨਿਸ਼ਾਨੀ ਦੇਖਣੀ ਹੋਏ ਜਾਂ ਉਹਨਾਂ ਦੀ ਵਿਜ਼ਡਮ ਦੇਖਣੀ ਹੋਵੇ, ਉਹ ਤਾਂ ਲੈ ਦੇ ਕੇ ਗਰੀਸ ਦੇ ਕੋਲ ਹੀ ਹੈ। ਏਥਨਸ ਦੇ ਵਿੱਚ ਅਰਿਸਟੋਟਲ ਹੈ, ਸੋਕਰੇਟਿਸ ਹੈ, ਪਲੇਟੋ ਹੈ, ਉਹ ਸਾਰੇ ਫਿਰ ਉਸੇ ਹੀ ਥਾਂ ਤੋਂ ਦੂਜੇ ਪਾਸੇ ਦੁਨੀਆ ਫਤਿਹ ਕਰਨ ਵਾਲਾ ਅਲੈਗਜ਼ੈਂਡਰ ਵੀ ਨਿਕਲਦਾ। ਸੋ ਉਹ ਵੀ ਆਲਮੋਸਟ ਟਾਈਮ ਫਰੇਮ ਉਹੀ ਹੈ ਇਹਨਾਂ ਦਾ, ਸੁਕਰਾਤ ਔਰ ਪਲੇਟੋ ਦਾ। ਸੋ ਉਹ ਵੈਸਟ ਦੇ ਅਮਰੀਕਾ ਕੋਲ ਤਾਂ ਆਪਣਾ, ਇਹਨਾਂ ਦੇ ਤਾਂ ਆਪਣੀ ਹਿਸਟਰੀ ਨਹੀਂ ਉੱਥੇ ਜਾਂਦੇ, ਉਹ ਤਾਂ 500 ਸਾਲ ਪਹਿਲਾਂ ਕੋਲੰਬਸ ਦੇ ਨਾਲ ਇਹ ਤੋਂ ਹੀ ਸ਼ੁਰੂ ਹੁੰਦੀ ਹੈ। ਇਸੇ ਤਰ੍ਹਾਂ ਯੂਰਪ ਦੇ ਵਿੱਚ ਤੁਸੀਂ ਬ੍ਰਿਟਨ ਜਾਂ ਫਰਾਂਸ ਜਾਂ ਦੂਜੇ 500-600 ਸਾਲ ਤੋਂ ਪਿੱਛੇ ਜਾ ਕੇ ਮੈਗਨਾ ਕਾਰਟਾ ਜਾਂ ਹੋਰ ਇਹਨਾਂ ਦੇ ਕੋਲ ਕੀ ਹੈ। ਲੇਕਿਨ ਉਹਨਾਂ ਦਾ ਜਿਹੜਾ ਰੋਮ ਦਾ ਔਰ ਗਰੀਸ ਦਾ ਜਿਹੜਾ ਇਹ ਗਰੀਸ ਦਾ ਖਾਸ ਕਰ ਜਿਹੜਾ ਇਹ ਪਾਰਟ ਸੀ, ਫਿਰ ਰੋਮਨ ਐਮਪਾਇਰ ਆ ਗਿਆ ਜਿਹਨੂੰ ਅਸੀਂ ਦੇਖਦੇ ਹਾਂ ਜੀ। ਰੋਮ ਵਾਜ਼ ਨਾਟ ਬਿਲਟ ਇਨ ਏ ਡੇ, ਉਹਨਾਂ ਦਾ ਆਰਕੀਟੈਕਟ ਹੈ, ਉਹਨਾਂ ਦੀਆਂ ਦੂਸਰੀਆਂ ਚੀਜ਼ਾਂ ਨੇ, ਪਰ ਥਾਟ ਪ੍ਰੋਸੈਸ ਦੇ ਵਿੱਚ ਜਿਹੜੀ ਹੈ ਉਹਦੇ 'ਚ ਕੋਈ ਤੁਹਾਨੂੰ ਬਹੁਤ ਜ਼ਿਆਦਾ ਡੈਪਥ ਜਾਂ ਫਿਲਾਸਫੀ ਜਾਂ ਦੂਸਰਾ ਨਹੀਂ ਮਿਲਦੀ। ਇਸੇ ਲਈ ਜੇ ਤੁਸੀਂ ਗਰੀਸ ਦੇ ਯੂਨਾਨ ਜਿਹਨੂੰ ਕਹਿੰਦੇ ਨੇ ਸਾਡੀ ਜ਼ੁਬਾਨ 'ਚ, ਉਹਨਾਂ ਦੇ ਫਿਲਾਸਫਰਸ ਨੂੰ ਪਾਸੇ ਕਰ ਦਿਓ ਤੇ ਵੈਸਟ ਦੇ ਕੋਲ ਕੋਈ ਟਿਕਣ ਵਾਲਾ ਕੋਈ ਥਾਟ ਤਾਂ ਨਹੀਂ ਹੈ। ਸੋ ਇਸ ਲਈ ਬੁੱਧ ਦਾ 2500 ਸਾਲ ਪਹਿਲਾਂ ਉੱਥੇ ਹੋਣਾ, ਹਾਲਾਂ ਬੁੱਧ ਦਾ ਕਰੰਟ ਬਿਲਕੁਲ ਆਪੋਜ਼ਿਟ ਸੀ ਬ੍ਰਾਹਮਣਵਾਦ ਦੇ, ਜਿਹੜਾ ਬਿਲਕੁਲ ਜ਼ਾਤ-ਪਾਤ ਸਿਸਟਮ ਨੂੰ ਮੰਨਦਾ ਹੈ, ਜਿਹਨੇ ਰੇਸਿਜ਼ਮ ਦਿੱਤਾ, ਜਿਹਨੇ ਉਹ ਸਾਰਾ ਪਾਠ ਦਿੱਤਾ। ਤੇ ਇਧਰ ਜਿਹੜੀ ਬੁੱਧ ਦਾ ਮੈਸੇਜ ਸੀ ਕੰਪੈਸ਼ਨ ਦਾ, ਦਇਆ ਦਾ, ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਸਾਰੀ ਪ੍ਰੀਸਟਲੀ ਕਲਾਸ ਨੂੰ ਕੰਡੈਮ ਕਰਨਾ। ਔਰ ਆ ਕੇ ਵੀ ਬਨਾਰਸ ਤੋਂ ਕੁਛ ਬਾਹਰ ਖਲੋ ਕੇ, ਜਿੱਥੇ ਅੱਜ ਸਾਰਨਾਥ ਦੀ ਥਾਂ ਹੈ, ਜਿੱਥੇ ਬੁੱਧ ਨੇ ਬਨਾਰਸ ਦੇ ਬ੍ਰਾਹਮਣਾਂ ਨੂੰ ਚੈਲੰਜ ਕੀਤਾ। ਸੋ ਬੁੱਧਾ ਦਾ ਨਾਂ ਇਹ ਜਦੋਂ ਖਾਸ ਤੌਰ 'ਤੇ ਨਹਿਰੂ ਨੇ ਡਿਸਕਵਰੀ ਆਫ ਇੰਡੀਆ ਜਾਂ ਦੂਜੇ 'ਚ ਗਾਂਧੀ ਨੇ, ਔਰ ਗਾਂਧੀ ਦਾ ਵੀ ਅਹਿੰਸਾ ਦਾ ਸੋ ਕਾਲਡ ਸਿਧਾਂਤ, ਇਹਨਾਂ ਦਾ ਆਪਣਾ ਤਾਂ ਹੈ ਹੀ, ਉਹ ਤਾਂ ਹੈ ਹੀ ਬੁੱਧ ਦਾ ਸੀ ਅਹਿੰਸਾ ਪਰਮੋ ਧਰਮਾ, ਕਿ ਭਾਈ ਤੁਸੀਂ ਵਾਇਲੈਂਸ ਨਾਲ ਨਹੀਂ, ਨਾਨ ਵਾਇਲੈਂਸ ਦੇ ਨਾਲ ਆਪਸ ਦੇ ਵਿੱਚ ਮਸਲੇ ਉਲਝਾਓ, ਕੰਪੈਸ਼ਨ ਰੱਖੋ। ਇਹ ਅਪੀਲ ਕਰਦਾ ਸੀ ਉਹਨਾਂ ਨੂੰ। ਇਹ ਇੰਡੀਆ ਨੇ ਸੌਫਟ ਪਾਵਰ ਦੇ ਤੌਰ 'ਤੇ ਵਰਤਿਆ। ਦੂਸਰਾ ਅਸੀਂ ਦੇਖਦੇ ਹਾਂ ਯੋਗਾ। ਹੁਣ ਯੋਗਾ ਭਾਵੇਂ 7ਵੀਂ 8ਵੀਂ 9ਵੀਂ ਯੋਗਾ ਦੀਆਂ ਵੀ ਬੇਸਿਸ ਜਿਹੜੀਆਂ ਨੇ ਅਲਟੀਮੇਟਲੀ ਬੁੱਧਾ ਜਾਂ ਉਸ ਪੀਰੀਅਡ ਦੇ ਵਿੱਚ ਜਾ ਕੇ ਜੁੜਦੀਆਂ ਨੇ। ਸਕਾਲਰਲੀ ਕੰਮ ਵੀ ਨਾਗਾਰਜਨ ਵਰਗੇ ਲੋਕ ਉਸ 7ਵੀਂ 18ਵੀਂ ਗੋਰਖਨਾਥ ਮਛੰਦਰਨਾਥ ਦੇ ਉਸ ਦੌਰ ਦੇ ਵਿੱਚ ਉਸ ਨੂੰ ਇਹਨਾਂ ਨੇ ਬਾਹਰਲੇ ਲੋਕ ਜਿਹੜੇ ਕੋਈ ਸਪਿਰਿਚੁਅਲਿਟੀ ਦੀ ਭਾਲ 'ਚ ਸੀ, ਉਹਨਾਂ ਨੂੰ ਇਹਨਾਂ ਨੇ ਸੌਫਟ ਪਾਵਰ ਯੋਗਾ ਬਣਾ ਕੇ ਵੇਚਿਆ। ਉਹ ਵੀ ਵੈਸਟ ਨੂੰ ਔਰ ਅਮਰੀਕਾ ਨੂੰ ਲੱਗਦਾ ਸੀ ਕਿ ਬਈ ਜਿਹੜੇ ਲੋਕ ਇੰਨੇ ਬੁੱਧ ਦੇ ਮੁਲਕ ਦੇ ਨੇ, ਜਿਹੜੇ ਮਿਸਟਿਸਿਜ਼ਮ ਔਰ ਮੈਡੀਟੇਸ਼ਨ ਯੋਗਾ ਵਾਂਗ ਹੈ। ਤੀਸਰਾ ਪੋਲੀਟੀਕਲ ਅਰੀਨਾ ਦੇ ਵਿੱਚ ਕਿ ਜੀ ਪੀਸਫੁਲੀ ਕਿਵੇਂ ਇੱਕ ਅਧਨੰਗੇ ਬੰਦੇ ਨੇ ਬ੍ਰਿਟਿਸ਼ ਸਾਮਰਾਜ ਨੂੰ ਡਿਫੀਟ ਕੀਤਾ, ਭੱਜਣ 'ਤੇ ਮਜਬੂਰ ਕੀਤਾ। ਗਾਂਧੀ ਜਿਹਦੇ ਨਾਲ ਮਹਾਤਮਾ ਲਾਇਆ ਔਰ ਮਿਲੀਅਨਸ ਆਫ ਡਾਲਰਸ ਖਰਚ ਕਰਕੇ ਉਹ ਐਟਨਬਰੀ ਦੀ ਫਿਲਮ ਬਣਵਾਈ, ਉਹਨੂੰ ਮਾਰਕੀਟ ਕੀਤਾ। ਸੋ ਉਹਦੇ 'ਚ ਉਹਨਾਂ ਨੇ ਜਿਵੇਂ ਆਈਨਸਟਾਈਨ ਵਰਗੇ ਜਾਂ ਦੂਸਰਿਆਂ ਦੇ ਕਮੈਂਟ ਵੀ ਜੋੜਤੇ ਕਿ ਜੀ generations to come won't believe that anybody in flesh and bones ever existed on this planet। ਇਸ ਕਿਸਮ ਦੇ ਫਰੇਜ਼ ਅਸੀਂ ਵੀ ਪੜ੍ਹਦੇ ਰਹੇ ਸਕੂਲਿੰਗ ਡੇਜ਼ ਕਿ ਜੀ ਅੱਛਾ ਆਈਨਸਟਾਈਨ ਨੇ ਗਾਂਧੀ ਬਾਰੇ ਇਹ ਕਿਹਾ ਸੀ। ਹੁਣ ਜਦੋਂ ਉਹਦੀ ਹਕੀਕਤ ਬਾਹਰ ਆਉਂਦੀ ਹੈ ਉਸ ਦਾ ਸਾਰਾ, ਉਹ ਤਾਂ ਵੈਸੇ ਹੀ ਸੈਕਸ਼ੁਅਲੀ ਪਰਵਰਟ, ਵੈਸੇ ਵੀ ਝੂਠਾ ਬੰਦਾ, ਕੋਈ ਪੋਲੀਟੀਕਲੀ ਵੀ ਮੈਚੋਰ ਨਹੀਂ, ਐਵਰੇਜ ਕਲਾਸ, ਅੰਗਰੇਜ਼ਾਂ ਨੂੰ ਵੀ ਸੂਟ ਕਰਦਾ ਸੀ। ਦੂਜਾ ਲੇਕਿਨ ਗੱਲ ਜਦੋਂ ਅਸੀਂ ਕਿਸੇ ਦੀ ਇਮੇਜ ਬਿਲਡਿੰਗ ਦੀ ਕਰਦੇ ਹਾਂ, ਸਾਡੀਆਂ ਅੱਖਾਂ ਦੇ ਸਾਹਮਣੇ ਅੰਨਾ ਹਜ਼ਾਰੇ ਨੂੰ ਗਾਂਧੀ ਬਣਾ ਕੇ ਪੇਸ਼ ਕੀਤਾ। ਕਿਵੇਂ ਅੰਨਾ ਹਜ਼ਾਰੇ 'ਚੋਂ
2014 ਦੀ ਪਾਰਲੀਮੈਂਟਰੀ ਵਿਕਟਰੀ ਮੋਦੀ ਨੇ ਕੱਢੀ, ਕਿੱਥੇ ਗਿਆ ਹੁਣ ਸਾਰਾ ਪਾਰਟ? ਅੰਨਾ ਹਜ਼ਾਰੇ ਕਿੱਥੇ ਹੈ? ਉਹ ਡਰਾਈਵਰ ਫੌਜ ਦਾ, ਉਹਨੂੰ ਕਿਵੇਂ ਬਣਾਇਆ? ਸੋ ਇਹ ਸਾਨੂੰ ਨਹੀਂ, ਅਸੀਂ ਤਾਂ ਆਪਣੇ ਹੀਰੋਆਂ ਨੂੰ ਵੀ ਜ਼ੀਰੋ ਕਰਨ ਤੇ ਰਹਿੰਦੇ ਹਾਂ, ਜਿਹੜੇ ਸਾਡਿਆਂ ਨੇ ਆ ਕੇ ਆਪਣੇ ਜਲਵੇ ਦਿਖਾਏ ਨੇ ਹੁਣ ਦੇ ਦੌਰ 'ਚ ਵੀ। ਅਸੀਂ ਤਾਂ ਉਹਨਾਂ ਦੇ ਉੱਤੇ ਵੀ ਟੈਗ ਲਾਇਆ ਹੁੰਦਾ ਜੀ, ਸਰਕਾਰੀ ਆ ਗਿਆ, ਇੰਡੀਅਨ ਏਜੰਟ ਆ ਗਿਆ, ਦੂਜੇ ਜਿਵੇਂ ਇੱਕ ਸਾਡੇ ਇੱਥੇ ਡਾਕਟਰ ਹੁੰਦੇ ਸੀ ਮਿਸਿਸਿਪੀ 'ਚ, ਉਹ ਕਿਸੇ ਬਾਰੇ ਹੁਣ ਮੈਂ ਕੀ ਕਹਿਣਾ, ਉਹਨਾਂ ਨੇ ਕਮੈਂਟ ਕਿਸੇ ਦੇ ਕੋਲ ਕੀਤਾ ਜਦੋਂ ਕੋਈ ਗੱਲ ਚੱਲੀ, ਕਹਿੰਦੇ ਜੀ ਇੰਨਾ ਸਿਆਣਾ ਬੰਦਾ ਸਿੱਖਾਂ 'ਚ ਕਿਵੇਂ ਹੋ ਸਕਦਾ? ਇਹ ਕੋਈ ਨਾ ਕੋਈ ਏਜੰਸੀਆਂ ਦਾ ਕੰਮ ਹੀ ਹੋਣਾ ਜਿਹਨੂੰ ਪੂਰਾ ਟ੍ਰੇਨਡ ਕੀ। ਮਤਲਬ ਸਾਡਾ ਹਾਲ ਇਹ ਹੈ ਵੀ ਅਸੀਂ ਤਾਂ, ਔਰ ਠੀਕ ਸਰ ਕਪੂਰ ਸਿੰਘਾਂ ਦੇ ਸੀ ਵੀ ਸਿੱਖਾਂ ਦੇ ਵਿੱਚ ਜਿਹੜੀ ਯੋਗਤਾ ਹੈ, ਐਬਿਲਿਟੀ ਹੈ, ਉਹੀ ਡਿਸਕੁਆਲੀਫਿਕੇਸ਼ਨ ਦਾ ਕਾਰਨ ਬਣ ਜਾਂਦੇ ਕਿ ਬਈ ਐਡਾ ਸਿਆਣਾ ਬੰਦਾ ਕਿਵੇਂ ਹੋ ਗਿਆ? ਜ਼ਰੂਰ ਕੋਈ ਚਾਲ ਹੈ। ਇੱਕ ਤਾਂ ਚਲੋ ਲੜਦੇ ਰਹੇ ਅਸੀਂ ਦਿੱਲੀ ਦੀਆਂ ਸਰਕਾਰਾਂ ਨਾਲ ਜਾਂ ਹਕੂਮਤਾਂ ਨਾਲ, ਇਸ ਲਈ ਅਸੀਂ ਕਿਸੇ ਤੇ ਯਕੀਨ ਹੀ ਨਹੀਂ ਕਰਨਾ। ਹੁਣ ਇਹਨਾਂ ਨੇ ਜਿਵੇਂ ਉਹਨੂੰ ਗਾਂਧੀ ਨੂੰ ਬਿਲਟ ਕੀਤਾ, ਅਸੀਂ ਦੇਖਦੇ ਹਾਂ ਵੀ ਇਹ ਵੀ ਇੱਕ ਕਾਰਨ ਹੈ ਕਿ ਜਦੋਂ ਇੰਡੀਆ ਦਾ ਰਿਪਰੈਸਿਵ ਰਜੀਮ ਵਾਲਾ ਚਿਹਰਾ ਸਾਹਮਣੇ ਆਉਂਦਾ ਹੈ, ਉਹ ਕਿਵੇਂ ਸਟੇਟ ਟੈਰਰਿਜ਼ਮ ਦੇ ਨਾਲ ਕਿਵੇਂ ਲੱਖਾਂ ਲਾਸ਼ਾਂ ਉਹਨਾਂ ਨੇ ਵਿਛਾਈਆਂ ਨੇ, ਉਹ ਸਿੱਖਾਂ ਦੀਆਂ ਹੋਣ, ਕਸ਼ਮੀਰੀਆਂ ਦੀਆਂ ਹੋਣ, ਨਾਗਿਆਂ ਦੀਆਂ ਹੋਣ, ਮਨੀਪੁਰੀਆਂ ਦੀਆਂ ਹੋਣ, ਦਲਿਤਾਂ ਦੀਆਂ ਹੋਣ, ਨਕਸਲਵਾਦੀਆਂ ਦੀਆਂ ਹੋਣ। ਆਮ ਬੰਦਿਆਂ ਦੀ ਪਰਸੈਪਸ਼ਨ ਜਿੱਥੇ ਬੁੱਧ ਵੜਿਆ, ਗਾਂਧੀ ਵਾੜਿਆ ਹੋਇਆ, ਜਾਂ ਜਿਹੜਾ ਅਦਰਵਾਈਜ਼ ਯੋਗਾ ਵਾੜਿਆ ਹੋਇਆ, ਉਹਨਾਂ ਦੇ ਲਈ ਤਾਂ ਯਕੀਨ ਕਰਨਾ ਹੀ ਮੁਸ਼ਕਲ ਹੈ ਕਿ ਵੀ ਕਿਉਂਕਿ ਇਹਨਾਂ ਨੂੰ ਜਦੋਂ ਫੀਡ ਕੀਤਾ ਹੋਇਆ ਰਸ਼ੀਆ ਜਾਂ ਚਾਈਨਾ, ਕਮਿਊਨਿਜ਼ਮ, ਡਿਕਟੇਟਰਸ਼ਿਪ ਜਾਂ ਨਾਜ਼ੀਆਂ ਦੇ ਜ਼ੁਲਮ ਜਾਂ ਦੂਜੇ, ਉਹਦੇ ਬਿਲੀਵ ਹੀ ਨਹੀਂ ਕਰ ਸਕਦੇ ਵੀ ਬੁੱਧ ਜਾਂ ਗਾਂਧੀ ਜਾਂ ਯੋਗਾ ਵਾਲੇ ਲੋਕ ਜਿਹੜੇ ਨੇ ਇਵੇਂ ਕਰ ਸਕਦੇ ਨੇ। ਸੋ ਇਹ ਇੱਕ ਵੱਡਾ ਕਾਰਨ ਹੈ। ਔਰ ਜਦੋਂ ਫਿਰ ਜਮਹੂਰੀਅਤ, ਉਹਨਾਂ ਨੂੰ ਲੱਗਦਾ ਸੀ ਇੰਨੀ ਵੱਡੀ ਡੈਮੋਕ੍ਰੇਸੀ, ਦੇਖੋ ਵੋਟਾਂ ਪੈਂਦੀਆਂ ਨੇ। ਹੁਣ ਜਿਹੜੇ ਇਹਨਾਂ ਦੇ ਸਿਆਣੇ, ਉਹਨਾਂ ਨੇ ਇਲੈਕਟ੍ਰੋਕ੍ਰੇਸੀ ਕਹਿਣਾ ਸ਼ੁਰੂ ਕਰਤਾ ਕਿ ਡੈਮੋਕ੍ਰੇਸੀ ਵਗੈਰਾ ਕੋਈ ਨਹੀਂ ਹੈ। ਔਰ ਜਿਉਂ-ਜਿਉਂ ਫਿਰ ਇੰਟਰਨੈਸ਼ਨਲ ਕਮਿਸ਼ਨ, ਕੋਈ USF, ਕੋਈ ਐਮਨੈਸਟੀ ਇੰਟਰਨੈਸ਼ਨਲ, ਕੋਈ ਹਿਊਮਨ ਰਾਈਟ ਵਾਚ, ਇਹ ਜਦੋਂ ਸਾਰਾ ਕੁਛ ਆਉਂਦਾ ਹੈ ਤੇ ਇਹ ਜਿਹੜਾ ਇਹਨਾਂ ਦਾ ਚਿਹਰਾ ਨੰਗਾ ਹੋਣਾ ਸ਼ੁਰੂ ਹੁੰਦਾ। ਹੁਣ ਅਸੀਂ ਦੇਖਦੇ ਹਾਂ ਵੀ ਪਾਰਲੀਮੈਂਟਰੀ ਇਲੈਕਸ਼ਨਾਂ ਭਾਰਤ ਦੇ ਵਿੱਚ ਐਲਾਨੀਆਂ ਹੋਈਆਂ, ਇਲੈਕਸ਼ਨ ਕੋਡ ਲੱਗਾ ਹੋਇਆ, ਔਰ ਉਹਨਾਂ ਨੂੰ ਲੱਗਦਾ ਵੀ ਅਸੀਂ ਜਿਹੜਾ ਇਹ ਗਪੌੜ ਛੱਡਿਆ। ਹਾਲਾਂਕਿ ਮੈਨੂੰ ਇਹ ਲੱਗਦਾ ਵੀ ਇਹ 400 ਕੀ ਜੇ 500 ਵੀ ਲੈਣਾ ਚਾਹਣ ਤਾਂ ਲੈ ਸਕਦੇ ਨੇ। EVM ਮਸ਼ੀਨਾਂ ਜਿਹੜੀਆਂ ਨੇ ਉਹ ਕੰਪਰੋਮਾਈਜ਼ਡ ਨੇ। ਪਰ ਚਲੋ ਜੇ ਦਲੀਲ ਦੇ ਖਾਤਰ ਇਹ ਵੀ ਕਹਿਣਾ ਹੋਏ ਵੀ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ 200 ਦਾ ਅੰਕੜਾ ਪਾਰ ਨਹੀਂ ਹੋਣਾ, ਸੋ ਉਹਨਾਂ ਨੇ ਆਪਣੀਆਂ ਗਿਮਿਕ ਸ਼ੁਰੂ ਕੀਤੀਆਂ ਹੋਈਆਂ। ਹਾਲਾਂਕਿ ਕੇਜਰੀਵਾਲ ਜਾਂ ਉਹਦੀ ਟੀਮ, ਉਹ ਵੀ ਸਾਨੂੰ ਪਤਾ ਹੈ ਕੀ ਨੇ, ਔਰ ਅਸੀਂ ਉਹਨਾਂ ਪਹਿਲਿਆਂ 'ਚੋਂ ਹੈ ਜਿਨ੍ਹਾਂ ਨੇ ਇਸ ਨੂੰ ਸਭ ਤੋਂ ਪਹਿਲਾਂ ਐਕਸਪੋਜ਼ ਕੀਤਾ ਹੈ, ਜਦੋਂ ਕਿ ਆਪਣੇ ਲੋਕ ਧੜਾ ਧੜ ਬੋਰੀਆਂ 'ਚ ਡਾਲਰ ਭਰ ਕੇ ਉਹਨੂੰ ਦੇ ਰਹੇ ਸੀ। ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਸ਼ਰਾਬ ਸਕੈਮ ਦੇ ਥੱਲੇ। ਪਹਿਲਾਂ ਹੀ ਉਹਦੇ ਮਨੀਸ਼ ਸਿਸੋਦੀਆ ਅਤੇ ਉਹ ਇੱਕ ਹੋਰ ਪਤਾ ਨਹੀਂ ਸੰਜੇ ਸਿੰਘ ਕਿ ਕੌਣ, 2-3 ਪ੍ਰੋਮੀਨੈਂਟ ਜਿਹੜੇ ਨੇ ਉਹ ਪਹਿਲਾਂ ਹੀ ਅੰਦਰ ਦਿੱਤੇ ਹੋਏ ਨੇ। ਔਰ ਉਹ ਵੀ ਆਪਣੇ ਡਰਾਮੇ ਕਰ ਰਿਹਾ। ਉਹ ਵੀ ਇਹ ਲਾਲਿਆਂ ਦੇ ਡਰਾਮੇ ਨੇ। ਇੱਕ ਪਾਸੇ ਲਾਲਾ ਕੇਜਰੀਵਾਲ ਹੈ, ਇੱਕ ਪਾਸੇ ਲਾਲਾ ਅਮਿਤ ਸ਼ਾਹ ਹੈ। ਉਹਨਾਂ ਦੀ ਆਪਸੀ ਖੇਡ ਚੱਲ ਰਹੀ ਹੈ। ਔਰ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਪਿਛਲੇ ਦਿਨਾਂ 'ਚ ਜਿਹੜਾ ਮੈਥਿਊ ਮਿਲਰ, ਉਹਨਾਂ ਦਾ ਸਪੋਕਸਪਰਸਨ US ਸਟੇਟ ਡਿਪਾਰਟਮੈਂਟ ਦਾ, ਉਹਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਇੱਕ ਸਵਾਲ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਅਦਰਵਾਈਜ਼, ਤਾਂ ਉਹਨੇ ਨਾਰਮਲ ਕਮੈਂਟ ਹੀ ਕੀਤਾ ਸੀ ਕਿ ਵੀ ਅਸੀਂ we continue to follow these actions closely including the arrest of Delhi CM ਅਰਵਿੰਦ ਕੇਜਰੀਵਾਲ ਕਿ ਵੀ ਪ੍ਰੋਸੈਸ ਨੀਟ ਹੋਏਗੀ, ਟਰਾਂਸਪੇਰੈਂਟ ਹੋਏਗੀ, ਦੂਜਾ ਹੋਏਗਾ। ਹੁਣ ਈਵਨ ਇਸ ਮਿਸਟਰ ਮੂਲਰ ਤੋਂ ਪਹਿਲਾਂ ਵੀ ਜਿਹੜਾ ਜਰਮਨ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ, ਉਹਨੂੰ ਸਵਾਲ ਪੁੱਛਿਆ ਗਿਆ ਸੀ ਕਿ ਜੀ ਇਹ ਦਿੱਲੀ 'ਚ ਜੋ ਹੋ ਰਿਹਾ, ਉਹਨੇ ਕਿਹਾ ਜੀ ਅਸੀਂ ਦੇਖ ਰਹੇ ਹਾਂ ਇਹ ਸਾਰਿਆਂ ਨੂੰ, ਔਰ ਇੰਡੀਆ ਦੀਆਂ ਬੜੀਆਂ ਪਾਵਰਫੁਲ ਇੰਸਟੀਟਿਊਸ਼ਨਸ ਨੇ, ਐਂਡ ਵੀ ਬਿਲੀਵ ਕਿ ਜੀ ਫੇਅਰ ਟਰਾਇਲ ਹੋਏਗਾ ਔਰ ਟਰਾਂਸਪੇਰੈਂਸੀ ਹੋਏਗੀ ਔਰ ਦਿਸ। ਹੁਣ ਜਰਮਨ ਵਾਲਿਆਂ ਨੂੰ ਨੇ ਜਦੋਂ ਕਿਹਾ ਤੇ ਅਗਲੇ ਦਿਨ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਤਲਬ ਕਰ ਲਿਆ ਜਰਮਨ ਦੇ ਐਂਬੈਸਡਰ ਨੂੰ ਕਿ ਵੀ ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਜੀ ਤੁਸੀਂ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਕਰੋ ਇੰਟਰਫੀਅਰ। ਚਲੋ ਉਹ ਤਾਂ ਟੋਨ ਡਾਊਨ ਜਿਹੀ ਹੋ ਕੇ ਆ ਗਏ, ਪਰ ਨਾਲ ਦੀ ਨਾਲ ਜਦੋਂ ਅਮਰੀਕਨ ਸਟੇਟ ਡਿਪਾਰਟਮੈਂਟ ਸਪੋਕਸਪਰਸਨ ਮੈਥਿਊ ਮਿਲਰ ਨੇ ਇਹ ਕਿਹਾ ਤੇ ਅਸੀਂ ਕੁਦਰਤੀ ਜਾ ਰਹੇ ਸੀ ਉਸ ਦਿਨ, ਔਰ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਇਹ ਦੇਖਦੇ ਹਾਂ ਵੀ ਅਮਰੀਕਾ ਨੂੰ ਤਲਬ ਕਰ ਦੇਣ। ਉਹ ਵਾਕਿਆ ਹੀ ਉਹਨਾਂ ਨੇ ਅਮਰੀਕਾ ਵਾਲਿਆਂ ਨੂੰ ਵੀ, ਹੁਣ ਅਮਰੀਕਾ 'ਚ ਤਾਂ ਇਸ ਵੇਲੇ ਅਮਰੀਕਾ ਦਾ ਐਂਬੈਸਡਰ ਹੈ ਨਹੀਂ ਇੰਡੀਆ 'ਚ, ਵਾਪਸ ਆਇਆ ਹੋਇਆ,
ਉਹਨਾਂ ਦੀ ਨੰਬਰ 2 ਬੀਬੀ ਜਿਹੜੀ ਗਲੋਰੀਆ ਜਾਂ ਕੀ ਹੈ ਉਹਨੂੰ ਤਲਬ ਕਰਕੇ ਅੱਧਾ ਘੰਟਾ ਉਸ ਦੇ ਨਾਲ ਜਿਹੜਾ ਉਹਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਕਿ ਜੀ ਇਹ ਇੰਟਰਫੇਰੈਂਸ, ਔਰ ਜਿਹੜਾ ਇੰਡੀਆ ਨੇ ਇਸ ਦੇ ਉੱਤੇ ਸਟੈਂਡ ਲਿਆ ਯੂਨਾਈਟਿਡ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਦੇ, ਇਨ ਡਿਪਲੋਮੇਸੀ states are expected to be respectful of the sovereignty and internal affairs of others. This responsibility is even more so in case of fellow democracies. It could otherwise end up setting unhealthy precedents. ਇਹ ਉਹਨਾਂ ਦੀ ਮਿਨਿਸਟਰੀ ਐਕਸਟਰਨਲ ਅਫੇਅਰਸ ਦੀ ਕਹਿ ਰਹੀ ਹੈ ਇੰਡੀਆ ਦੀ ਕਿ ਜੀ ਦੇਖੋ ਡਿਪਲੋਮੇਸੀ ਦੇ ਅੰਦਰ, ਕੂਟਨੀਤੀ ਦੇ ਅੰਦਰ ਇਹ ਸਮਝ ਹੋਣੀ ਚਾਹੀਦੀ ਹੈ ਕਿ ਹਰ ਮੁਲਕ ਦੀ ਆਪਣੀ ਪ੍ਰਭੂ ਸੱਤਾ ਹੈ ਔਰ ਉਹਦੀਆਂ ਆਪਣੇ ਇੰਟਰਨਲ ਅਫੇਅਰਸ ਨੇ, ਔਰ ਇਹ ਡੈਮੋਕ੍ਰੇਸੀਜ਼ ਨੂੰ ਸਮਝਣਾ ਚਾਹੀਦਾ ਵੀ ਉਹ ਇਸ 'ਤੇ ਕਮੈਂਟ ਨਾ ਕਰਨ, ਔਰ ਅਦਰਵਾਈਜ਼ ਇੱਕ ਅਨਹੈਲਥੀ ਪ੍ਰੈਸੀਡੈਂਟ ਸੈੱਟ ਕਰਦਾ, ਇਹ ਇੰਡੀਆ ਕਹਿ ਰਿਹਾ। ਹੁਣ ਇਹਨਾਂ ਨੂੰ ਕੋਈ ਪੁੱਛਿਆ ਜੇ ਇੱਕ ਹਫ਼ਤਾ ਪਹਿਲਾਂ ਜਦੋਂ ਅਮਰੀਕਾ ਨੇ ਇਹ ਲਾਈਨ ਲਈ ਕਿ ਜੀ ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਇੰਡੀਆ ਦਾ ਹਿੱਸਾ ਸਮਝਦਾ, ਉਦੋਂ ਨਹੀਂ ਕੋਈ ਬੋਲਿਆ ਕਿ ਭਾਈ ਸਾਡਾ ਹਿੱਸਾ ਹੈ ਕਿ ਨਹੀਂ, ਤੁਸੀਂ ਕੀ ਲੈਣਾ ਇਹਦੇ 'ਚੋਂ, ਡੋਂਟ ਇੰਟਰਫੇਅਰ ਇਨ ਆਵਰ ਜਿਹੜਾ ਉਹ ਇੰਟਰਨਲ ਅਫੇਅਰਸ। ਹੁਣ ਗੱਲ ਤਾਂ ਇਹ ਹੈ ਕਿ ਮਿੱਠਾ ਮਿੱਠਾ ਸਾਡਾ ਤੇ ਕੌੜਾ ਥੂ, ਉਹਦੇ ਨਾਲ ਸਾਡਾ ਇਵੇਂ ਤਾਂ ਨਹੀਂ ਚੱਲ ਸਕਦਾ। ਹੁਣ ਇਹਨਾਂ ਨੂੰ ਲੱਗਿਆ ਜੀ ਜਿਵੇਂ ਅਸੀਂ ਜਰਮਨ ਨੂੰ ਦਬਕਾ ਮਾਰ ਕੇ ਉਹਨਾਂ ਦਾ ਤਲਬ ਕੀਤਾ, ਇਹਨਾਂ ਦਾ ਵੀ ਦੱਸਦਾ ਸੀ ਕਿ ਜੀ ਅਸੀਂ ਇੰਨੇ ਪਾਵਰਫੁਲ ਹੋ ਗਏ ਕਿ ਜੀ ਅਸੀਂ ਅਮਰੀਕਾ ਨੂੰ ਵੀ ਕਰ ਸਕਦੇ ਹਾਂ, ਔਰ ਹੁਣ ਅਮਰੀਕਾ ਨਹੀਂ ਬੋਲੇਗਾ। ਪਰ ਅੱਜ ਅਮਰੀਕਾ ਨੇ ਇੱਕ ਹੋਰ ਚਪੇੜ ਮਾਰਦਿਆਂ ਜਦੋਂ ਦੁਬਾਰਾ ਅੱਜ ਇਸ ਦੇ ਬਾਰੇ ਪੁੱਛਿਆ ਗਿਆ ਕਿ ਜੀ ਇੰਡੀਆ ਨੇ ਇਵੇਂ ਕਿਹਾ ਔਰ ਕੀਤਾ, ਔਰ ਉਸੇ ਹੀ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਕਿਹਾ ਕਿ ਵੀ ਅਸੀਂ ਇਸ ਗੱਲ ਨੂੰ ਵੀ ਕੰਟੀਨਿਊ ਟੂ ਫੋਲੋ ਥੀਜ਼ ਐਕਸ਼ਨਸ ਕਲੋਜ਼ਲੀ including the arrest of Delhi CM Arvind Kejriwal. We are also aware of the Congress allegation that tax authorities have frozen some of their bank accounts in a manner that will make it challenging to effectively campaign in the upcoming election, Miller added. And we encourage fair, transparent and timely legal processes for each of these issues. ਹੁਣੇ ਜਦੋਂ ਸੱਦ ਲਿਆ ਉਹਨਾਂ ਨੇ ਅਮਰੀਕਾ ਦੇ ਨੰਬਰ 2 ਬੀਬੀ ਨੂੰ, ਉਹਦੇ ਤੋਂ ਬਾਅਦ ਦੀ ਗੱਲ ਹੈ। ਉਹਨੇ ਪਹਿਲਾਂ ਤਾਂ ਕੱਲਾ ਕੇਜਰੀਵਾਲ ਦੇ ਮਾਮਲੇ 'ਚ ਕਿਹਾ ਸੀ, ਅੱਜ ਉਹਨੇ ਸਟੇਟ ਡਿਪਾਰਟਮੈਂਟ ਨੇ ਕਿਹਾ ਜੀ ਸਾਨੂੰ ਇਹ ਵੀ ਪਤਾ ਲੱਗਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਅਕਾਊਂਟ ਨੇ ਉਹ ਫਰੀਜ਼ ਕਰ ਦਿੱਤੇ ਗਏ ਨੇ ਕਿ ਉਹਦੇ 'ਚੋਂ ਪੈਸੇ ਕਢਾ ਨਹੀਂ ਸਕਦੇ, ਔਰ ਸਮ ਆਫ ਦਾ ਬੈਂਕ ਅਕਾਊਂਟਸ, ਇਸ ਲਈ ਉਹਨਾਂ ਦੇ ਕੋਲ ਤਾਂ ਪੈਸੇ ਹੀ ਨਹੀਂ ਹੋਣੇ ਕਿ ਵੀ ਉਹ ਆਪਣਾ ਕੈਂਪੇਨ ਕਿਵੇਂ ਰਨ ਕਰ ਸਕਦੇ ਨੇ। ਔਰ ਅਸੀਂ ਇਹ ਅਗੇਨ ਇਹ ਕਹਿੰਦੇ ਆ ਭਾਰਤ ਨੂੰ ਕਿ ਫੇਅਰ, ਟਰਾਂਸਪੇਰੈਂਟ ਐਂਡ ਟਾਈਮਲੀ ਲੀਗਲ ਪ੍ਰੋਸੈਸਿਸ ਫਾਰ ਈਚ ਆਫ ਥੀਜ਼ ਇਸ਼ੂਜ਼। ਉਹਨਾਂ ਨੇ ਇੱਕ ਇਸ਼ੂ 'ਤੇ ਪ੍ਰੋਟੈਸਟ ਕੀਤਾ ਸੀ ਇੰਡੀਆ ਨੇ, ਅਰਵਿੰਦ ਕੇਜਰੀਵਾਲ ਦੇ, ਉਹਨਾਂ ਨੇ ਕਾਂਗਰਸ ਦੇ ਬੈਂਕ ਅਕਾਊਂਟ ਦੇ ਫਰੀਜ਼ ਕਰਨ ਦੀ ਲਾਈਨ ਨੂੰ ਵੀ ਲੈ ਲਈ, ਔਰ ਇੰਡੀਆ ਨੂੰ ਇਹ ਮੈਸੇਜ ਵੀ ਦਿੱਤਾ ਅਮਰੀਕਾ ਨੇ ਕਿ ਭਾਈ ਆਪਣਾ ਜੋ ਤੁਹਾਡੀ ਔਕਾਤ ਹੈ ਉਸ ਦੇ ਵਿੱਚ ਰਹੋ, ਮਤ ਸਮਝੋ ਕਿ ਬਈ ਸਾਨੂੰ ਤੁਹਾਡਾ ਪਤਾ ਨਹੀਂ ਹੈ। ਔਰ ਇਹ ਜਿਹੜਾ ਬਚਕਾਨਾ ਲੈਵਲ ਦੇ ਰਿਐਕਸ਼ਨ ਇੰਡੀਆ ਵੱਲੋਂ ਜਾਂ ਆਊਟ ਆਫ ਐਰੋਗੈਂਸ ਜਾਂ ਜਿਵੇਂ ਮੈਂ ਅੱਜ ਜੋਕਿੰਗਲੀ ਕਿਹਾ ਸੀ, ਮੈਂ ਕਿਹਾ ਕਿਸੇ ਖਾਸ ਕਾਲੀ ਔਰ ਉਹ ਕੀ ਹੁੰਦੀ ਹੈ ਜਿਹਦੇ 'ਤੇ ਪੰਜਾ ਹੀ ਉਹਦੀ ਪੂਛ ਤੋਂ ਲੈ ਕੇ ਲੱਤਾਂ ਦੇ ਉੱਤੇ ਵੀ 5 ਕਲਿਆਣੀ, ਮੈਂ ਕਿਹਾ ਕਿਸੇ 5 ਕਲਿਆਣੀ ਗਾਂ ਦਾ ਮੂਤਰ ਪੀ ਰਿਹਾ ਲੱਗਦਾ ਇਹਨਾਂ ਨੇ ਇਹਨਾਂ 2-4 ਦਿਨਾਂ 'ਚ, ਜਿਹੜਾ ਉਹਨਾਂ ਦੇ ਮੂਤਰ ਦਿਮਾਗ ਨੂੰ ਚੜ੍ਹ ਗਿਆ। ਔਰ ਈਵਨ ਦਾ ਹਿੰਦੂ ਅਖਬਾਰ ਨੇ ਵੀ ਇਸ ਦੇ ਉੱਤੇ ਇਹਨਾਂ ਨੂੰ ਕਿਹਾ ਕਿ ਵੀ ਇਹ ਤੁਸੀਂ ਕਰ ਕੀ ਰਹੇ ਹੋ, ਈਜ਼ੀਲੀ ਪ੍ਰੋਵੋਕਡ ਉਹਨਾਂ ਦਾ ਐਡੀਟੋਰੀਅਲ ਹੈ। ਔਨ ਇੰਡੀਆਜ਼ ਇੰਟਰਨਲ ਅਫੇਅਰਸ ਐਂਡ ਫੋਰਨ ਕਾਮੈਂਟਸ, ਇੰਡੀਆ ਇਜ਼ ਨਾਟ ਸ਼ੋਇੰਗ ਕੌਨਫੀਡੈਂਸ ਅਬਾਊਟ ਇਟਸ ਓਨ ਡੈਮੋਕ੍ਰੈਟਿਕ ਰੈਕਡ, ਕਿ ਵੀ ਇਹ ਔਨ ਦਾ ਡਰੋਪ ਆਫ ਦਾ ਹੈਡ ਪ੍ਰਵੋਕ ਹੋ ਰਹੇ ਨੇ। ਡੈਮੋਕ੍ਰੇਸੀਜ਼ ਦੇ ਵਿੱਚ ਕੋਈ ਝੱਲਣ ਦੀ ਵੀ ਸਮਰੱਥਾ ਹੁੰਦੀ ਹੈ, ਜਾਂ ਤਾਂ ਤੁਸੀਂ ਆਪਣੇ ਆਪ ਨੂੰ ਜਿਹੜਾ ਕਹੋ ਨਾ ਡੈਮੋਕ੍ਰੇਸੀ, ਆਟੋਕ੍ਰੇਸੀ ਬਣੋ। ਜੇ ਡੈਮੋਕ੍ਰੇਸੀ ਤੁਸੀਂ ਕਹਿੰਦੇ ਹੋ, ਤੁਹਾਡੀ ਕਿਸੇ ਗੱਲ ਦੇ ਉੱਤੇ ਕੋਈ ਤਨਕੀਦ ਕਰਦਾ, ਕ੍ਰਿਟਿਸਾਈਜ਼ ਕਰਦਾ, ਇੰਨੀ ਕੁ ਹਿੰਮਤ ਤਾਂ ਰੱਖੋ ਉਹਨੂੰ ਸਹਿਣ ਦੀ। ਪਰ ਕਿਉਂਕਿ ਅਧ ਜਲ ਗਗਰੀ ਛਲਕਤ ਜਾਏ ਔਰ ਥੋਥਾ ਚਨਾ ਬਾਜੇ ਘਨਾ, ਇਹਨਾਂ ਦੀਆਂ ਮੈਂ ਕਹਾਵਤਾਂ ਕਹਿ ਰਿਹਾ ਕਿ ਜਿਹੜੀ ਗਗਰੀ ਦੇ ਵਿੱਚ, ਗਾਗਰ ਦੇ ਵਿੱਚ ਅੱਧੀ ਭਰੀ ਹੁੰਦੀ ਹੈ ਉਹੀ ਛਲਕਦੀ ਹੈ, ਜਿਹੜੀ ਉੱਤੇ ਤੱਕ ਭਰੀ ਹੁੰਦੀ ਹੈ ਉਹ ਨਹੀਂ ਛਲਕਦੀ ਹੈ। ਸੋ ਇਹ ਹੈ ਹੀ ਜਿਹੜੇ ਨੇ ਇਸ ਕਿਸਮ ਦੇ ਘਟੀਆ ਜਿਹੇ ਲੋਕ ਨੇ, ਔਰ ਚੋਰੀ ਕਰਾ ਕੇ ਇੱਧਰ ਉੱਧਰ ਡੈਮੋਕ੍ਰੇਸੀ ਲਫ਼ਜ਼ ਜੋੜ ਕੇ ਦੁਨੀਆ ਦੇ ਕਨਸਟੀਟਿਊਸ਼ਨ ਦੀ ਨਕਲ ਮਾਰ ਕੇ ਆਪਣਾ ਕਨਸਟੀਟਿਊਸ਼ਨ ਬਣਾ ਲਿਆ। ਪਰ ਗੱਲ ਤਾਂ ਉਹੀ ਹੈ ਕਿ ਭਾਈ
ਔਕਾਤ ਜਿਹੜੀ ਹੁੰਦੀ ਹੈ ਉਹ ਅਲਟੀਮੇਟਲੀ ਆਪਣੀ ਔਕਾਤ ਹੀ ਦਿਖਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੋਂ ਸੰਤਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।